ਮਿੰਟੂ ਜੀ ਅਗਲੀ ਆਪਾਂ ਗੱਲ ਕਰੀਏ ਕਹਿੰਦੇ ਸਰਕਾਰ ਨੇ ਮਨਾ ਲਿਆ ਡੱਲੇਵਾਲ ਚੱਕਿਆ ਜਾਵੇਗਾ ਧਰਨਾ। ਇਹ ਆਪ ਮੰਨੇ ਜਾਂ ਧੱਕੇ ਨਾਲ ਮਨਾਏ ਆ? नहीं देखो, मन्नत नहीं सी रहे। ਹੁਣੇ ਥੋੜੀ ਦੇਰ ਪਹਿਲਾਂ ਖਬਰ ਫਲੈਸ਼ ਹੋਈ ਆ, ਕਿਉਂਕਿ 2.5-3 ਘੰਟੇ ਮੀਟਿੰਗ ਇਹਨਾਂ ਦੀ ਚੱਲਦੀ ਰਹੀ। ਪਹਿਲਾਂ ਤਾਂ ਮੀਟਿੰਗ ਜਿਹੜੀ ਆ ਉਹ ਅਸਫਲ ਰਹੀ ਸੀ, ਫਿਰ ਦੁਬਾਰਾ ਮੀਟਿੰਗ ਹੋਈ ਆ 2-2.5 ਘੰਟਿਆਂ ਤੋਂ ਬਾਅਦ। ਹੁਣੇ ਹਨੇਰੇ ਹੋਏ ਧਾਲੀਵਾਲ ਸਾਹਿਬ ਜਦੋਂ ਮੀਟਿੰਗ ਚੋਂ ਨਿਕਲੇ ਆ, ਉਹਨਾਂ ਨੇ ਇਹ ਗੱਲ ਕਹੀ ਆ ਕਿ ਬਾਈ ਦੇਖੋ ਸਾਡੀ ਸਹਿਮਤੀ ਬਣ ਗਈ ਆ ਤੇ ਬਾਕੀ ਅਸੀਂ ਸਾਰੇ ਨੁਕਤੇ ਜਿਹੜੇ ਆ ਉਹ ਤੁਹਾਡੇ ਨਾਲ ਉੱਥੇ ਜਾ ਕੇ ਸਾਂਝੇ ਕਰਾਂਗੇ। ਉੱਥੇ ਜਾ ਕੇ ਮਤਲਬ ਕਿ ਜਿੱਥੇ ਡੱਲੇਵਾਲ ਸਾਹਿਬ ਜਿਹੜੇ ਆ ਉਹ ਬੈਠੇ ਹੋਏ ਨੇ ਮਰਨ ਵਰਤ ਤੇ। ਤਾਂ ਵੈਸੇ ਤਾਂ ਜੇ ਤੁਸੀਂ ਹਿਸਟਰੀ ਦੇਖੋਗੇ ਤਾਂ ਅੱਜ ਦੇ ਦਿਨ ਮੇਰੇ ਖਿਆਲ ਦੇ ਨਾਲ ਸੰਤ ਫਤਿਹ ਸਿੰਘ ਹੋਰਾਂ ਨੇ ਵੀ ਕੀਤਾ ਸੀਗਾ ਦਿਨ, ਬੜਾ ਉਹ ਇੱਕ ਮੇਲ ਖਾਂਦਾ ਹੀ ਆ। ਗੱਲ ਇਹ ਆ ਕਿ ਇਹ ਹੁਣ ਜਾ ਕੇ ਉੱਥੇ ਜੂਸ ਵਗੈਰਾ ਪਿਉਣਗੇ, ਪਤਾ ਨਹੀਂ ਕਿ ਨਹੀਂ ਅੱਜ ਦਾ ਦਿਨ ਕੀ ਮਰਨ ਵਰਤ ਚੱਲੇਗਾ ਕਿ ਨਹੀਂ। ਹੁਣ ਲੱਗਦਾ ਤੇ ਇਹੋ ਆ ਕਿ ਧਾਲੀਵਾਲ ਸਾਹਿਬ ਮੀਟਿੰਗ ਵਾਲੀ ਜਗ੍ਹਾ ਤੋਂ ਉੱਥੇ ਚਲੇ ਜਾਣਗੇ ਤੇ ਉਸ ਤੋਂ ਬਾਅਦ ਸ਼ਾਇਦ ਜੂਸ ਪਿਆ ਕੇ ਤੇ ਇਹ ਐਲਾਨ ਕਰ ਦੇਣਗੇ ਇਕੱਠੇ ਹੀ ਕਿ ਬਈ ਸਾਡੀ ਸਹਿਮਤੀ ਬਣ ਗਈ ਆ। ਕਿਉਂਕਿ ਇਹ ਜਿਹੜੇ ਡੱਲੇਵਾਲ ਸਾਹਿਬ ਸੀ ਉਹ ਤਾਂ ਉੱਥੇ ਬੈਠੇ ਹੋਏ ਆ ਨਾ, ਤੇ ਜਿਹੜੀ ਮੀਟਿੰਗ ਸੀ ਇਹ ਦੂਜੀ ਥਾਂ ਤੇ ਜਿਹੜੇ ਇਹਨਾਂ ਦੇ ਹੋਰ ਕਿਸਾਨ ਆਗੂ ਸੀ ਉਹਨਾਂ ਦੇ ਨਾਲ ਹੋਈ ਆ। ਹੁਣ 6 ਕਹਿੰਦੇ ਆ ਕਿ ਪੁਆਇੰਟਾਂ ਤੇ ਸਹਿਮਤੀ ਬਣੀ ਹੈ, ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹ ਖਬਰ ਹੁਣੇ ਦੀ ਆ, ਖਬਰ ਰੀਸੈਂਟਲੀ ਆਈ ਆ। ਇਹਦੇ ਵਿੱਚ ਇਹ ਨਹੀਂ ਹਾਲੇ ਪਤਾ ਲੱਗ ਰਿਹਾ ਕਿ 6 ਨੁਕਤੇ ਕਿਹੜੇ ਕਿਹੜਿਆਂ ਤੇ ਸਹਿਮਤੀ ਬਣੀ ਆ। ਜੇ ਉਹ ਸਹਿਮਤੀ ਬਣੀ ਆ ਤਾਂ ਇਹਦੇ ਵਿੱਚ ਕੀ ਇੱਕ ਮਾਫੀ ਦਾ ਜਿਹੜਾ ਡੰਗਾ ਸੀ ਉਹ ਹੱਲ ਹੋ ਗਿਆ, ਕਿਉਂਕਿ ਚੀਫ ਮਿਨਿਸਟਰ ਨੇ ਤੁਹਾਨੂੰ ਪਤਾ ਹੀ ਆ ਬੜੇ ਠੋਕ ਕੇ ਬਿਆਨ ਦਿੱਤੇ ਸੀਗੇ। ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਕੁਝ ਕਿਸਾਨ ਜਥੇਬੰਦੀਆਂ ਫੰਡ ਵਗੈਰਾ ਵਿਖਾਉਣਾ ਹੁੰਦਾ ਤੇ ਤਾਂ ਧਰਨਿਆਂ ਤੇ ਬੈਠ ਜਾਂਦੀਆਂ, ਖੁਦ ਇਹ ਧਰਨਿਆਂ ਚੋਂ ਨਿਕਲੀ ਹੋਈ ਪਾਰਟੀ ਹੈ। ਤਾਂ ਉਹ ਮਾਮਲਾ ਜਿਹੜਾ ਸੀਗਾ ਕਿ ਕਿਸਾਨ ਆਗੂ ਅੜੇ ਪਏ ਸਨ ਕਿ ਮੁੱਖ ਮੰਤਰੀ ਤੋਂ ਅਸੀਂ ਮਾਫੀ ਮੰਗਾਉਣੀ ਆ। ਹੁਣ ਮਾਫੀ ਮੰਗਾਈ ਆ ਕਿ ਨਹੀਂ, ਕਿਉਂਕਿ ਜੇ ਮੁੱਖ ਮੰਤਰੀ ਦੀ ਥਾਂ ਤੇ ਕਿਸੇ ਮੰਤਰੀ ਨੇ ਵੀ ਆ ਕੇ ਮਾਫੀ ਮੰਗੀ ਆ, ਇੱਕ ਤਰ੍ਹਾਂ ਨਾਲ ਸਰਕਾਰ ਨੇ ਤਾਂ ਮਾਫੀ ਮੰਗ ਲਈ ਆ। ਇਹ ਗੱਲ ਸਾਫ਼ ਹੋ ਜਾਣੀ ਆ ਕਿਉਂਕਿ ਕਿਸਾਨ ਆਗੂਆਂ ਨੇ ਦੱਸ ਦੇਣਾ ਆ ਕਿ ਹਾਂ ਭਾਈ ਮਾਫੀ ਮੰਤਰੀ ਸਾਹਿਬ ਨੇ ਮੰਗੀ ਹੈ ਕਿ ਨਹੀਂ। ਸੋ ਸਵੇਰੇ ਸਾਰਾ ਕੁਝ ਚਾਨਣ ਹੋਏਗਾ, ਸਾਨੂੰ ਸਾਰਾ ਪਤਾ ਲੱਗੇਗਾ ਕਿ ਅਸਲ ਦੇ ਵਿੱਚ ਮਾਫੀ ਪਹਿਲਾਂ ਮੰਗੀ ਗਈ ਹੈ ਕਿ ਗੱਲ ਉਤਰਾ ਹੀ ਹੋਈ ਆ। ਪਰ ਇਸ ਗੱਲ ਦੀ ਆਫੀਸ਼ੀਅਲੀ ਕੁਲਦੀਪ ਸਿੰਘ ਧਾਲੀਵਾਲ ਨੇ ਜਾਣਕਾਰੀ ਦੇ ਦਿੱਤੀ ਆ ਕਿ ਸਾਡੀ ਸਹਿਮਤੀ ਬਣ ਗਈ ਆ ਤੇ ਥੋੜੀ ਦੇਰ ਤੱਕ ਅਸੀਂ ਤੁਹਾਨੂੰ ਸਾਰੀਆਂ ਚੀਜ਼ਾਂ ਸਾਫ਼ ਕਰਦੇ ਹਾਂ ਜਾ ਕੇ। ਮਿੰਟੂ ਜੀ ਅਗਲੀ ਆਪਾਂ ਗੱਲ ਕਰੀਏ ਕਹਿੰਦੇ ਸਰਕਾਰ ਨੇ ਮਨਾ ਲਿਆ ਡੱਲੇਵਾਲ ਚੱਕਿਆ ਜਾਵੇਗਾ ਧਰਨਾ। ਇਹ ਆਪ ਮੰਨੇ ਜਾਂ ਧੱਕੇ ਨਾਲ ਮਨਾਏ ਆ? ਨਹੀਂ ਦੇਖੋ, ਮੰਨਤ ਨਹੀਂ ਸੀ ਰਹੇ। ਹੁਣੇ ਥੋੜੀ ਦੇਰ ਪਹਿਲਾਂ ਖਬਰ ਫਲੈਸ਼ ਹੋਈ ਆ, ਕਿਉਂਕਿ 2.5-3 ਘੰਟੇ ਮੀਟਿੰਗ ਇਹਨਾਂ ਦੀ ਚੱਲਦੀ ਰਹੀ। ਪਹਿਲਾਂ ਤਾਂ ਮੀਟਿੰਗ ਜਿਹੜੀ ਆ ਉਹ ਅਸਫਲ ਰਹੀ ਸੀ, ਫਿਰ ਦੁਬਾਰਾ ਮੀਟਿੰਗ ਹੋਈ ਆ 2-2.5 ਘੰਟਿਆਂ ਤੋਂ ਬਾਅਦ। ਹੁਣੇ ਹਨੇਰੇ ਹੋਏ ਧਾਲੀਵਾਲ ਸਾਹਿਬ ਜਦੋਂ ਮੀਟਿੰਗ ਚੋਂ ਨਿਕਲੇ ਆ, ਉਹਨਾਂ ਨੇ ਇਹ ਗੱਲ ਕਹੀ ਆ ਕਿ ਬਾਈ ਦੇਖੋ ਸਾਡੀ ਸਹਿਮਤੀ ਬਣ ਗਈ ਆ ਤੇ ਬਾਕੀ ਅਸੀਂ ਸਾਰੇ ਨੁਕਤੇ ਜਿਹੜੇ ਆ ਉਹ ਤੁਹਾਡੇ ਨਾਲ ਉੱਥੇ ਜਾ ਕੇ ਸਾਂਝੇ ਕਰਾਂਗੇ। ਉੱਥੇ ਜਾ ਕੇ ਮਤਲਬ ਕਿ ਜਿੱਥੇ ਡੱਲੇਵਾਲ ਸਾਹਿਬ ਜਿਹੜੇ ਆ ਉਹ ਬੈਠੇ ਹੋਏ ਨੇ ਮਰਨ ਵਰਤ ਤੇ। ਤਾਂ ਵੈਸੇ ਤਾਂ ਜੇ ਤੁਸੀਂ ਹਿਸਟਰੀ ਦੇਖੋਗੇ ਤਾਂ ਅੱਜ ਦੇ ਦਿਨ ਮੇਰੇ ਖਿਆਲ ਦੇ ਨਾਲ ਸੰਤ ਫਤਿਹ ਸਿੰਘ ਹੋਰਾਂ ਨੇ ਵੀ ਕੀਤਾ ਸੀਗਾ ਦਿਨ, ਬੜਾ ਉਹ ਇੱਕ ਮੇਲ ਖਾਂਦਾ ਹੀ ਆ। ਗੱਲ ਇਹ ਆ ਕਿ ਇਹ ਹੁਣ ਜਾ ਕੇ ਉੱਥੇ ਜੂਸ ਵਗੈਰਾ ਪਿਉਣਗੇ, ਪਤਾ ਨਹੀਂ ਕਿ ਨਹੀਂ ਅੱਜ ਦਾ ਦਿਨ ਕੀ ਮਰਨ ਵਰਤ ਚੱਲੇਗਾ ਕਿ ਨਹੀਂ। ਹੁਣ ਲੱਗਦਾ ਤੇ ਇਹੋ ਆ ਕਿ ਧਾਲੀਵਾਲ ਸਾਹਿਬ ਮੀਟਿੰਗ ਵਾਲੀ ਜਗ੍ਹਾ ਤੋਂ ਉੱਥੇ ਚਲੇ ਜਾਣਗੇ ਤੇ ਉਸ ਤੋਂ ਬਾਅਦ ਸ਼ਾਇਦ ਜੂਸ ਪਿਆ ਕੇ ਤੇ ਇਹ ਐਲਾਨ ਕਰ ਦੇਣਗੇ ਇਕੱਠੇ ਹੀ ਕਿ ਬਈ ਸਾਡੀ ਸਹਿਮਤੀ ਬਣ ਗਈ ਆ। ਕਿਉਂਕਿ ਇਹ ਜਿਹੜੇ ਡੱਲੇਵਾਲ ਸਾਹਿਬ ਸੀ ਉਹ ਤਾਂ ਉੱਥੇ ਬੈਠੇ ਹੋਏ ਆ ਨਾ, ਤੇ ਜਿਹੜੀ ਮੀਟਿੰਗ ਸੀ ਇਹ ਦੂਜੀ ਥਾਂ ਤੇ ਜਿਹੜੇ ਇਹਨਾਂ ਦੇ ਹੋਰ ਕਿਸਾਨ ਆਗੂ ਸੀ ਉਹਨਾਂ ਦੇ ਨਾਲ ਹੋਈ ਆ। ਹੁਣ 6 ਕਹਿੰਦੇ ਆ ਕਿ ਪੁਆਇੰਟਾਂ ਤੇ ਸਹਿਮਤੀ ਬਣੀ ਹੈ, ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹ ਖਬਰ ਹੁਣੇ ਦੀ ਆ, ਖਬਰ ਰੀਸੈਂਟਲੀ ਆਈ ਆ। ਇਹਦੇ ਵਿੱਚ ਇਹ ਨਹੀਂ ਹਾਲੇ ਪਤਾ ਲੱਗ ਰਿਹਾ ਕਿ 6 ਨੁਕਤੇ ਕਿਹੜਿਆਂ ਤੇ ਸਹਿਮਤੀ ਬਣੀ ਆ। ਜੇ ਉਹ ਸਹਿਮਤੀ ਬਣੀ ਆ ਤਾਂ ਇਹਦੇ ਵਿੱਚ ਕੀ ਇੱਕ ਮਾਫੀ ਦਾ ਜਿਹੜਾ ਡੰਗਾ ਸੀ ਉਹ ਹੱਲ ਹੋ ਗਿਆ, ਕਿਉਂਕਿ ਚੀਫ ਮਿਨਿਸਟਰ ਨੇ ਤੁਹਾਨੂੰ ਪਤਾ ਹੀ ਆ ਬੜੇ ਠੋਕ ਕੇ ਬਿਆਨ ਦਿੱਤੇ ਸੀਗੇ। ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਕੁਝ ਕਿਸਾਨ ਜਥੇਬੰਦੀਆਂ ਫੰਡ ਵਗੈਰਾ ਵਿਖਾਉਣਾ ਹੁੰਦਾ ਤੇ ਤਾਂ ਧਰਨਿਆਂ ਤੇ ਬੈਠ ਜਾਂਦੀਆਂ, ਖੁਦ ਇਹ ਧਰਨਿਆਂ ਚੋਂ ਨਿਕਲੀ ਹੋਈ ਪਾਰਟੀ ਹੈ। ਤਾਂ ਉਹ ਮਾਮਲਾ ਜਿਹੜਾ ਸੀਗਾ ਕਿ ਕਿਸਾਨ ਆਗੂ ਅੜੇ ਪਏ ਸਨ ਕਿ ਮੁੱਖ ਮੰਤਰੀ ਤੋਂ ਅਸੀਂ ਮਾਫੀ ਮੰਗਾਉਣੀ ਆ।
ਹੁਣ ਮਾਫੀ ਮੰਗਾਈ ਆ ਕਿ ਨਹੀਂ, ਕਿਉਂਕਿ ਜੇ ਮੁੱਖ ਮੰਤਰੀ ਦੀ ਥਾਂ ਤੇ ਕਿਸੇ ਮੰਤਰੀ ਨੇ ਵੀ ਆ ਕੇ ਮਾਫੀ ਮੰਗੀ ਆ, ਇੱਕ ਤਰ੍ਹਾਂ ਨਾਲ ਸਰਕਾਰ ਨੇ ਤਾਂ ਮਾਫੀ ਮੰਗ ਲਈ ਆ। ਇਹ ਗੱਲ ਸਾਫ਼ ਹੋ ਜਾਣੀ ਆ, ਕਿਉਂਕਿ ਕਿਸਾਨ ਆਗੂਆਂ ਨੇ ਦੱਸ ਦੇਣਾ ਆ ਕਿ ਹਾਂ ਭਾਈ ਮਾਫੀ ਮੰਤਰੀ ਸਾਹਿਬ ਨੇ ਮੰਗੀ ਹੈ ਕਿ ਨਹੀਂ। ਸੋ ਸਵੇਰੇ ਸਾਰਾ ਕੁਝ ਚਾਨਣ ਹੋਏਗਾ, ਸਾਨੂੰ ਸਾਰਾ ਪਤਾ ਲੱਗੇਗਾ ਕਿ ਅਸਲ ਦੇ ਵਿੱਚ ਮਾਫੀ ਪਹਿਲਾਂ ਮੰਗੀ ਗਈ ਹੈ ਕਿ ਗੱਲ ਉਤਰਾ ਹੀ ਹੋਈ ਆ। ਪਰ ਇਸ ਗੱਲ ਦੀ ਆਫੀਸ਼ੀਅਲੀ ਕੁਲਦੀਪ ਸਿੰਘ ਧਾਲੀਵਾਲ ਨੇ ਜਾਣਕਾਰੀ ਦੇ ਦਿੱਤੀ ਆ ਕਿ ਸਾਡੀ ਸਹਿਮਤੀ ਬਣ ਗਈ ਆ ਤੇ ਥੋੜੀ ਦੇਰ ਤੱਕ ਅਸੀਂ ਤੁਹਾਨੂੰ ਸਾਰੀਆਂ ਚੀਜ਼ਾਂ ਸਾਫ਼ ਕਰਦੇ ਹਾਂ ਜਾ ਕੇ।